ਉਹਨਾਂ ਨੇ 2% ਦੇ ਲਈ ਬਾਕੀ 70-80% ਜਿਹੜੀ ਮੈਜੋਰਟੀ ਲੈਣੀ ਹੈ ਉਹ ਨਾਰਾਜ਼ ਨਹੀਂ ਕਰਨੀ। ਇਸ ਕਰਕੇ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਇਹਨਾਂ ਨੇ ਦੂਸਰੀ ਧਿਰ ਕੋਲੋਂ ਵੋਟਾਂ ਲੈਣੀਆਂ। ਕਾਨੂੰਨੀ ਅੜਚਨ ਕੋਈ ਨਹੀਂ ਗੀ। ਕਿਹੜੀ ਚੀਜ਼ ਅੜੀ ਹੋਈ ਆ? ਪੋਲੀਟੀਕਲ ਵਿਲ। ਕੇਜਰੀਵਾਲ ਦੀ ਹੇਠ ਆ, ਉਹਦੀ ਆਪਣੀ ਇੱਕ ਰਾਜਨੀਤਿਕ ਕੈਲਕੂਲੇਸ਼ਨਸ ਹੈ ਕਿ ਅਜੇ ਮੈਂ ਤੇ ਸਾਈਨ ਕਰਨੇ ਜਾਂ ਨਹੀਂ ਕਰਨੇ। ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦਾ ਸੀ ਜਾਂ ਫਿਰ ਜਾਣਬੁੱਝ ਕੇ ਕਿਉਂ ਨਹੀਂ ਕਰਵਾਈ ਗਈ? ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲੇ ਲੋਕ ਕੁਰਸੀਆਂ ਤੱਕ ਨਹੀਂ ਸੋਚਦੇ। ਜਿੱਦਣ ਕਸ਼ਮੀਰ ਦੇ ਵਿੱਚ ਇੱਕ ਲੜਕੀ ਦਾ ਇਸ਼ੂ ਉੱਠਿਆ ਤੇ ਦਿੱਲੀੋਂ ਪੱਬਾਂ ਭਾਰ ਹੋ ਕੇ ਕਸ਼ਮੀਰ ਪਹੁੰਚ ਗਿਆ ਉਹਨੂੰ ਕਮਿਊਨਲ ਰੰਗਤ ਦੇਣ ਦੇ ਲਈ, ਹਾਲਾਂਕਿ ਉਹ ਕਮਿਊਨਲ ਸੀਗਾ ਨਹੀਂ। ਉਹੀ ਮਨਜਿੰਦਰ ਸਿੰਘ ਸਿਰਸਾ ਉਹਦੀ ਜੜ ਦੇ ਵਿੱਚ ਦਿੱਲੀ ਦੇ ਵਿੱਚ ਐਡਾ ਤਗੜਾ ਕਾਰਾ ਵਾਪਰ ਗਿਆ ਤੇ ਹੁਣ ਕਹਿੰਦਾ ਜਿਹਨੂੰ ਕਮਿਊਨਲ ਰੰਗਤ। ਜੇ ਤੇ ਬੰਦੀ ਸਿੰਘਾਂ ਦਾ ਮਸਲਾ ਹੱਲ ਹੋਣਾ ਹੈ ਤੇ ਉਹ ਇਹਨਾਂ ਦੇ ਚੁੰਗਲ 'ਚੋਂ ਬਾਹਰ ਨਿਕਲ ਕੇ ਆਉਣਾ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਸੰਗਤ ਲੰਮੇ ਸਮੇਂ ਤੋਂ ਜਿਹੜਾ ਹੈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਕਾਨੂੰਨੀ ਪ੍ਰਕਿਰਿਆ ਹੈ। ਕਾਨੂੰਨੀ ਪ੍ਰਕਿਰਿਆ ਕਹਿੰਦੀ ਹੈ ਕਿ ਜਿਹੜੇ ਸਿੰਘਾਂ ਨੇ ਸਰਕਾਰ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰੀਆਂ ਕਰ ਲਿਆ ਹੈ ਤਾਂ ਉਹਨਾਂ ਨੂੰ ਸਜ਼ਾ ਵੀ ਜਿਹੜਾ ਹੈ ਉਹਨਾਂ ਦੀ ਸਜ਼ਾ ਦੇ ਵਿੱਚ ਰਿਆਇਤ ਵੀ ਹੋਣੀ ਚਾਹੀਦੀ ਹੈ, ਪਰ ਉਹਨਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਤੋਂ ਰਿਹਾ ਵੀ ਕੀਤੇ ਜਾਣਾ ਚਾਹੀਦਾ ਹੈ। ਪਰ ਸਿੱਖ ਸੰਗਤ ਦਾ ਲੰਮੇ ਸਮੇਂ ਤੋਂ ਸ਼ਿਕਵਾ ਰਿਹਾ ਹੈ ਕਿ ਬੰਦੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਕਿਉਂ ਰਿਹਾ ਨਹੀਂ ਕੀਤਾ ਜਾ ਰਿਹਾ। ਜਲੰਧਰ ਦੇ ਵਿੱਚ ਮੌਜੂਦ ਹਾਂ, ਗੁਰਦੁਆਰਾ ਦੂਖ ਨਿਵਾਰਨ ਸਾਹਿਬ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਮੌਜੂਦ ਹਾਂ। ਸਿੱਖ ਸੰਗਤ ਦਾ, ਸਿੱਖ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਬੁਲਾਇਆ ਗਿਆ ਹੈ ਔਰ ਸਮੁੱਚੇ ਰੂਪ ਦੇ ਵਿੱਚ ਲੰਬਾ ਵਾਰਤਾਲਾਪ ਹੋਇਆ ਹੈ। ਸਾਡੇ ਨਾਲ ਦਲ ਖਾਲਸਾ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਮੰਡ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਕਿਸੇ ਵੀ ਦੇਸ਼ ਦਾ ਲਾਅ ਇਹ ਗੱਲ ਜਿਹੜਾ ਹੈ ਨਹੀਂ ਕਹਿੰਦਾ ਕਿ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਜਾਵੇ। ਪਰ ਭਾਰਤ ਦਾ ਕਾਨੂੰਨ ਇਹ ਕਿਉਂ ਕਹਿੰਦਾ ਹੈ ਕਿ ਜਿਹੜੇ ਲੋਕਾਂ ਨੇ ਆਪਣੇ ਧਰਮ ਵਾਸਤੇ ਲੜੇ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੰਦੀ ਕਿਉਂ ਬਣਾ ਕੇ ਰੱਖਿਆ ਜਾਵੇ? ਕਾਨੂੰਨ ਇੱਥੇ ਦਾ ਵੀ ਇਹ ਨਹੀਂ ਕਹਿੰਦਾ ਕਿ ਬੰਦੀ ਬਣਾ ਕੇ ਰੱਖੋ, ਪਰ ਜਿਹੜੀ ਇੱਥੇ ਦੀ ਪੋਲੀਟੀਕਲ ਵਿਲ ਹੈ ਨਾ ਲੋਕਾਂ ਦੀ, ਜਿਹੜੀ ਇੱਥੇ ਦੀ ਪੋਲੀਟੀਕਲ ਪਾਰਟੀਆਂ ਨੇ ਉਹ ਕਹਿੰਦੀਆਂ ਨੇ ਕਿ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਵੇ। ਫਿਰ ਉਹ ਕਾਨੂੰਨਾਂ ਨੂੰ, ਸੰਵਿਧਾਨ ਨੂੰ ਆਪਣੇ ਤਰੀਕੇ ਦੇ ਨਾਲ ਵਰਤਦੀਆਂ ਨੇ ਔਰ ਇਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਨਵੋਲਵ ਹੁੰਦੀਆਂ ਜਿਨ੍ਹਾਂ ਨੇ ਸੱਤਾ ਮੰਨਣੀ ਹੈ, ਕਿਉਂਕਿ ਉਹਨਾਂ ਨੇ ਸੱਤਾ ਮੰਨਣੀ ਹੈ ਮੈਜੋਰਟੀ ਦੇ ਸਿਰ ਤੇ। ਡੈਮੋਕ੍ਰੇਸੀ ਕਿ ਜਿਹਨੂੰ ਵੱਧ ਵੋਟਾਂ ਪੈਣਗੀਆਂ, ਵੱਧ ਵੋਟਾਂ ਕਿਹਦੀਆਂ ਪੈਣਗੀਆਂ? ਜਿਹਦੀ ਇਸ ਨੇਸ਼ਨਸ ਦੇ ਵਿੱਚ, ਇਸ ਕੰਟਰੀ ਦੇ ਵਿੱਚ ਮੈਜੋਰਟੀ ਹੈ, ਤਾਂ ਮੈਜੋਰਟੀ ਕਿਹਦੀ ਆ? ਹਿੰਦੂਤਵ ਦੀ। ਸੋ ਜਿਨ੍ਹਾਂ ਦਾ ਸਾਡੇ ਵਰਗਿਆਂ ਦਾ 2% ਹਿੱਸਾ ਆ ਉਹਨਾਂ ਲਈ ਤਾਂ ਅਸੀਂ ਕੋਈ ਮਾਇਨੇ ਨਹੀਂ ਰਖਾਉਂਦੇ। ਉਹਨਾਂ ਨੇ 2% ਦੇ ਲਈ ਬਾਕੀ 70-80% ਜਿਹੜੀ ਮੈਜੋਰਟੀ ਲੈਣੀ ਹੈ ਉਹ ਨਾਰਾਜ਼ ਨਹੀਂ ਕਰਨੀ। ਇਸ ਕਰਕੇ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਇਹਨਾਂ ਨੇ ਦੂਸਰੀ ਧਿਰ ਕੋਲੋਂ ਵੋਟਾਂ ਲੈਣੀਆਂ ਨੇ। ਉਹਦੇ ਵਿੱਚ ਚਾਹੇ ਤੁਸੀਂ ਵੇਖੋ ਮੁਸਲਮਾਨ ਉਹ ਜੇਲ੍ਹਾਂ ਦੇ ਵਿੱਚ ਨੇ, ਸਿੱਖ ਨੇ ਉਹ ਜੇਲ੍ਹਾਂ ਦੇ ਵਿੱਚ ਨੇ। ਸੇਮ ਕੇਸਿਸ ਵਾਲੇ ਜਿਨ੍ਹਾਂ ਨੇ ਸਟੇਟ ਦੀ ਨੌਕਰੀ ਕੀਤੀ ਆ ਜਾਂ ਜਿਨ੍ਹਾਂ ਨੇ ਸਟੇਟ ਦੀ ਕਹਿੰਦੇ ਨਾ ਉਹਨਾਂ ਦੀ ਕਿਆ ਮੰਨਿਆ ਆ, ਉਹ 4 ਸਾਲਾਂ ਬਾਅਦ ਬਾਹਰ ਨੇ। ਉਹਨਾਂ ਦੇ ਤਾਂ ਕੇਸ ਵੀ ਇਹ ਰੱਦ ਨੇ, ਪਰ ਦੂਜੇ ਪਾਸੇ ਜਿਹੜੀਆਂ ਮਾਈਨੋਰਟੀ ਜਿਹੜੀਆਂ ਸਟਰਗਲ ਕਰਦੀਆਂ ਨੇ ਉਹ ਜੇਲ੍ਹ 'ਚ ਨੇ। ਸੋ ਇਹ ਤੇ ਉਹਨਾਂ ਦੀ ਵੋਟ ਪੋਲਿਟਿਕਸ ਜਿਹੜੀ ਆ ਉਹ ਸਾਰੀ ਦੀ ਸਾਰੀ ਚੱਲਦੀ ਆ ਔਰ ਹੁਣ ਚੋਣਾਂ ਦਾ ਮਾਹੌਲ ਹੈ, ਇਸ ਕਰਕੇ ਇਹ ਇਸ਼ੂ ਗਰਮਾਇਆ ਦੁਬਾਰਾ ਤੁਸੀਂ ਕਹਿ ਸਕਦੇ ਹੋ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉੱਠਿਆ ਇਹ ਸਦਾ ਹੀ ਚੱਲਦਾ ਰਹਿੰਦਾ ਹੈ, ਹਮੇਸ਼ਾ ਚੱਲਦਾ ਰਹਿੰਦਾ ਹੈ। ਪਰ ਹੁਣ ਕਿਉਂਕਿ ਵੋਟ ਪੋਲਿਟਿਕਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੱਕਦਮ 20 ਤਰੀਕ ਨੂੰ ਵੋਟਾਂ ਨੇ, ਗਰਮ ਹੋਈ ਪਈ, ਇਸ ਕਰਕੇ ਇਹ ਵੀ ਇਸ਼ੂ ਜਿਹੜਾ ਚੁੱਕਿਆ ਗਿਆ। ਪਰ ਜਿਹੜਾ ਮੇਨ ਕਾਨੂੰਨ ਦੀ ਗੱਲ ਹੈ, ਕਾਨੂੰਨੀ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੇ ਤੁਸੀਂ ਵੇਖੋ ਭੁੱਲਰ ਸਾਹਿਬ ਦੀ ਕਾਨੂੰਨੀ ਪ੍ਰਕਿਰਿਆ ਕਲੀਅਰ ਆ। ਕਾਨੂੰਨੀ ਅੜਚਨ ਕੋਈ ਨਹੀਂ ਗੀ। ਕਿਹੜੀ ਚੀਜ਼ ਅੜੀ ਹੋਈ ਆ? ਪੋਲੀਟੀਕਲ ਵਿਲ। ਕੇਜਰੀਵਾਲ ਦੀ ਹੇਠ ਆ, ਉਹਦੀ ਆਪਣੀ ਇੱਕ ਰਾਜਨੀਤਿਕ ਕੈਲਕੂਲੇਸ਼ਨਸ ਹੈ ਕਿ ਅਜੇ ਮੈਂ ਤੇ ਸਾਈਨ ਕਰਨੇ ਜਾਂ ਨਹੀਂ ਕਰਨੇ। ਉਹਨਾਂ ਦੇ ਰਿਵਿਊ ਬੋਰਡ ਦੀ ਮੀਟਿੰਗ ਆ, ਉਹ ਉਹਨਾਂ ਦੇ ਅੜੇ ਪਏ ਨੇ। ਸੋ ਇਹ ਇਹਨਾਂ ਦੀ ਆਪਣੀ ਪੋਲੀਟੀਕਲ ਵਿਲ ਅੜੀ ਪਈ ਹੈ, ਨਾ ਕਿ ਕੋਈ ਕਾਨੂੰਨੀ ਜਿਹੜੀ ਅੜਚਨ ਹੈ ਉਹ ਇਹਦੇ ਵਿੱਚ। ਕਿਤੇ ਨਾ ਕਿਤੇ ਇਹ ਨਾ ਲਾਈਏ ਜਿਹੜਾ ਇਹ ਮੁੱਦਾ ਸਿਰੇ ਨਹੀਂ ਲੱਗ ਸਕਿਆ। ਜੇ ਇਹਦੇ ਵਿੱਚ ਤਮਾਮ ਪੱਖ ਦੇਖੇ ਜਾਣ ਤਾਂ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ, ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਸੁਹਿਰਦ ਲੋਕ ਸੀ ਉਹ ਸਿਰ ਜੋੜ ਕੇ ਬੈਠ ਨਹੀਂ ਸਕੇ। ਨਹੀਂ ਇੱਦਾਂ ਨਹੀਂ ਹੈਗਾ। ਤੁਸੀਂ ਸ਼ੁਰੂ ਤੋਂ ਹੀ ਵੇਖੋ, ਜਦੋਂ ਤੋਂ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਸੁਣਾਈ ਗਈ ਆ 2003 ਤੋਂ ਹੀ, ਉਦੋਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਉਹਦੀਆਂ ਅਖਬਾਰਾਂ ਫੋਲੀਆਂ ਜਾਣ ਸਾਰੀਆਂ ਇਕੱਠੀਆਂ ਹੋ ਕੇ ਚੱਲਦੀਆਂ ਸੀ। ਚੰਡੀਗੜ੍ਹ ਦੇ ਵਿੱਚ ਦਲ ਖਾਲਸਾ ਨੇ, ਉਦੋਂ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਜਥੇਬੰਦੀ ਸੀ ਦਲ ਖਾਲਸਾ, ਨਵੀਂ ਰਿਵਾਈਵ ਹੋਈ ਸੀ, ਇਹਨਾਂ ਨੇ ਇਕੱਠਿਆਂ ਹੋ ਕੇ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਕੀਤੇ ਨੇ। ਸੋ ਅੱਜ ਵੀ ਤੁਸੀਂ ਵੇਖੋ ਇੱਥੇ ਵੀ ਕੀ ਆ, ਇਕੱਤਰਤਾ ਹੈ। ਸਾਰੇ ਜਿਹੜੀਆਂ ਕਿਸਾਨ ਨੇ ਜਾਂ ਪੰਥਕ ਜਥੇਬੰਦੀਆਂ ਨੇ ਨੁਮਾਇੰਦੇ ਸੱਦੇ ਗਏ। ਸੋ ਇਹ ਨਹੀਂ ਹੈਗਾ ਕਿ ਇਹ ਸਿਰ ਜੋੜ ਕੇ ਬਹਿੰਦੇ ਨਹੀਂ ਗਏ ਜਾਂ ਗੱਲ ਕਰਦੇ ਨੇ।
ਹਰ ਕੋਈ ਬਹਿੰਦਾ, ਵਕੀਲਾਂ ਦਾ ਪੈਨਲ ਬਹਿੰਦਾ ਹੈ, ਉਹਨਾਂ ਦੇ ਨਾਲ ਡਿਸਕਸ਼ਨ ਹੁੰਦੀ ਆ, ਉਹ ਲੋਕਾਂ ਨਾਲ ਗੱਲਾਂ ਡਿਸਕਸ ਕਰਦੇ ਨੇ। ਗੱਲ ਸਿਰਫ ਉੱਥੇ ਜਿਹੜੀ ਮੈਂ ਇਸ ਤੋਂ ਪਹਿਲਾਂ ਵੀ ਕਹੀ ਆ, ਪੋਲੀਟੀਕਲ ਵੇ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਲੰਬਾ ਸਮਾਂ ਪੰਜਾਬ ਅਤੇ ਪੰਥ ਦੇ ਮੁੱਦਿਆਂ ਦੇ ਉੱਪਰ ਲੜਦਾ ਰਿਹਾ, ਸੰਘਰਸ਼ ਕਰਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੇ ਨਾਲ ਰਹੀ ਹੈ, ਕੇਂਦਰ ਸਰਕਾਰ ਦੇ ਨਾਲ ਰਹੀ ਹੈ। ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦਾ ਸੀ, ਜਾਂ ਫਿਰ ਜਾਣਬੁੱਝ ਕੇ ਕਿਉਂ ਨਹੀਂ ਕਰਵਾਈ ਗਈ? ਜਦੋਂ ਇਹ ਕਰਵਾ ਸਕਦੇ ਸੀ, ਜਦੋਂ ਉਦੋਂ ਇਹਨਾਂ ਨੂੰ ਵੀ, ਜਿਵੇਂ ਮੈਂ ਪਹਿਲਾਂ ਕਿਹਾ, ਵੀ ਜਿਹੜੀ ਵੀ ਧਿਰ ਕੱਲ੍ਹ ਨੂੰ ਤੁਸੀਂ ਮੈਨੂੰ ਚਾਹੇ ਵੋਟਾਂ ਦੇ ਵਿੱਚ ਖਿਲਾਰ ਦਿਓ, ਮੈਂ ਗਰੰਟੀ ਦੇ ਨਾਲ ਤੁਹਾਨੂੰ ਕਹਿ ਸਕਦਾ, ਚਾਹੇ ਕੱਲ੍ਹ ਨੂੰ ਜਿਹੜੇ ਇੱਥੇ ਬੈਠੇ ਲੋਕ ਨੇ ਇਹ ਵੋਟਾਂ ਦੇ ਵਿੱਚ ਜੇ ਖੜ ਕੇ ਕਾਮਯਾਬ ਹੋਣਾ ਹੈ ਨਾ, ਤੇ ਬੰਦੀ ਸਿੰਘਾਂ ਦੀ ਗੱਲ ਛੱਡਣੀ ਪੈਣੀ। ਜੇ ਉੱਦਾਂ ਹੀ ਲੜਨੀਆਂ ਨੇ, ਲੜਨ ਨੂੰ ਮੈਂ ਵੀ ਉੱਦਾਂ ਲੜ ਲਾਂ, ਕੋਈ ਵੀ ਲੜ ਲੈ, ਬੰਦੀ ਸਿੰਘਾਂ ਦੀ ਗੱਲ ਕਰਾਂਗਾ, ਕਾਮਯਾਬ ਨਹੀਂ ਹੋਵਾਂਗਾ। ਇਹ ਗੱਲ ਤੁਸੀਂ ਵੇਖ ਲੈਣਾ ਇੰਡੀਆ ਦੀ ਪੋਲਿਟਿਕਸ ਦੇ ਵਿੱਚ। ਮੈਂ ਕਹਿ ਰਿਹਾ, ਜੇ ਤੇ ਜਿਹੜੀਆਂ ਆਪਣੇ ਹੱਕਾਂ ਦੇ ਲਈ ਕੌਮਾਂ ਲੜਦੀਆਂ ਨੇ ਨਾ, ਉਹ ਫਿਰ ਕੁਰਸੀ ਵਾਸਤੇ ਨਹੀਂ ਲੜਦੀਆਂ। ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲੇ ਲੋਕ ਕੁਰਸੀਆਂ ਤੱਕ ਨਹੀਂ ਸੋਚਦੇ। ਅਸੀਂ ਜਿਹੜੇ ਇੱਥੇ ਇਕੱਤਰ ਹੋਏ ਹਾਂ, ਜਿਹੜੀਆਂ ਗੱਲਾਂ ਕਰਦੇ ਨੇ, ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਕਿਸੇ ਕੁਰਸੀ ਦੇ ਉੱਤੇ ਇਲੈਕਟੋਰਲ ਸਿਸਟਮ 'ਚ ਨਿਕਲ ਕੇ ਨਹੀਂ ਬਹਿਣਾ। ਜਿੰਨੇ ਬਹਿਣਾ ਤੁਸੀਂ ਵੇਖੋ ਸਮੇਂ-ਸਮੇਂ 'ਤੇ ਛੱਡ ਗਏ। ਅਕਾਲੀ ਦਲ ਗੱਲ ਕਰਦਾ ਸੀ ਪਹਿਲਾਂ, 97 ਤੱਕ ਇਹਨਾਂ ਨੂੰ ਮੈਜੋਰਟੀ ਨਹੀਂ ਮਿਲਦੀ ਰਹੀ, ਬਣਦੀ ਰਹੀ ਸਰਕਾਰ, 5 ਸਾਲ ਤੱਕ ਚੱਲਦੀ ਨਹੀਂ, ਡਿੱਗ ਦਿੰਦੇ ਰਹੇ। ਇਹ ਇੱਕ ਔਨ ਰਿਕਾਰਡ ਆ ਗੱਲ, 97 ਤੱਕ ਅਕਾਲੀ ਦਲ ਦੀ ਕਦੇ ਵੀ ਕੋਈ ਵੀ ਸਰਕਾਰ 5 ਸਾਲ ਪੂਰੇ ਨਹੀਂ ਕਰ ਸਕੀ, ਪਹਿਲਾਂ ਸੁੱਟ ਦਿੰਦੇ ਰਹੇ ਨੇ। ਕਿਉਂ? ਕਿਉਂਕਿ ਪੰਥਕ ਗੱਲ ਨਾਲ ਹੀ 97 ਤੋਂ ਲੈ ਕੇ 2002 ਤੱਕ ਪਹਿਲੀ ਰਿਹਾ ਜਦੋਂ ਅਕਾਲੀ ਦਲ ਦੀ ਸਰਕਾਰ 5 ਸਾਲ ਪੂਰੇ ਕੀਤੇ। ਕਿਉਂ ਪੂਰੇ ਕੀਤੇ? ਨਾਲ ਕੌਣ ਖੜਿਆ? ਬੀਜੇਪੀ। ਵੋਟ ਪੋਲਿਟਿਕਸ ਦੀ ਕੈਲਕੂਲੇਸ਼ਨ ਸੇਮ ਹੀ ਚੱਲਦੀ। ਇੱਥੇ ਜੇ ਸਸਟੇਨ ਕਰਨਾ ਹੈ ਨਾ ਇਲੈਕਟੋਰਲ ਸਿਸਟਮ ਦੇ ਵਿੱਚ, ਇੰਡੀਅਨ ਇਲੈਕਟੋਰਲ ਸਿਸਟਮ ਦੇ ਵਿੱਚ, ਫਿਰ ਹੱਕਾਂ ਦੀਆਂ ਗੱਲਾਂ ਬੰਦ ਕਰ ਦਿਓ। ਇਹ ਉਹਨਾਂ ਨੇ ਸਿਖਾਇਆ ਅਕਾਲੀ ਦਲ ਨੂੰ, ਅਤੇ ਉਹਨਾਂ ਨੇ ਫਿਰ 2 ਦਹਾਕੇ ਉਹਨਾਂ ਨੂੰ ਉਸ ਪ੍ਰੈਕਟਿਸ 'ਚ ਪਾਇਆ, ਤੇ ਅੱਜ ਇੰਨੇ ਕੁ ਕਾਣੇ ਕਰਦੇ ਨੇ ਕਿ ਬੋਲਣ ਜੋਗੇ ਨਹੀਂ ਛੱਡੇ। ਔਰ ਇਹ ਆਉਣ ਵਾਲੀਆਂ ਤਰ੍ਹਾਂ ਨਾਲ ਵੀ ਇਵੇਂ ਹੋਏਗਾ, ਚਾਹੇ ਕੈਪਟਨ ਹੈ ਚਾਹੇ ਢੀਂਡਸਾ ਆ। ਅੱਜ ਇਹ ਕਹਿੰਦੇ ਨੇ ਨਾ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ ਉਹਨਾਂ ਦੇ ਨਾਲ। ਤੁਸੀਂ ਵੇਖੋ, ਉਹੀ ਮਨਜਿੰਦਰ ਸਿੰਘ ਸਿਰਸਾ ਸੀ ਜਿੱਦਣ ਕਸ਼ਮੀਰ ਦੇ ਵਿੱਚ ਇੱਕ ਲੜਕੀ ਦਾ ਇਸ਼ੂ ਉੱਠਿਆ, ਤੇ ਦਿੱਲੀੋਂ ਪੱਬਾਂ ਭਾਰ ਹੋ ਕੇ ਕਸ਼ਮੀਰ ਪਹੁੰਚ ਗਿਆ ਉਹਨੂੰ ਕਮਿਊਨਲ ਰੰਗਤ ਦੇਣ ਦੇ ਲਈ, ਹਾਲਾਂਕਿ ਉਹ ਕਮਿਊਨਲ ਸੀਗਾ ਨਹੀਂ। ਉਹੀ ਮਨਜਿੰਦਰ ਸਿੰਘ ਸਿਰਸਾ, ਉਹਦੀ ਜੜ ਦੇ ਵਿੱਚ ਦਿੱਲੀ ਦੇ ਵਿੱਚ ਐਡਾ ਤਗੜਾ ਕਾਰਾ ਵਾਪਰ ਗਿਆ, ਤੇ ਹੁਣ ਕਹਿੰਦਾ ਜਿਹਨੂੰ ਕਮਿਊਨਲ ਰੰਗਤ ਦਾ। ਕਿਉਂ? ਉਦੋਂ ਕਿਸੇ ਹੋਰ ਧਿਰ 'ਚ ਹੀ, ਤੇ ਹੁਣ ਬੀਜੇਪੀ। ਸੋ ਇਹ ਨੇ ਕੈਲਕੂਲੇਸ਼ਨਸ ਇਹਨਾਂ ਦੀ। ਜੇ ਤੇ ਬੰਦੀ ਸਿੰਘਾਂ ਦਾ ਮਸਲਾ ਹੱਲ ਹੋਣਾ ਹੈ, ਤੇ ਉਹ ਇਹਨਾਂ ਦੇ ਚੁੰਗਲ 'ਚੋਂ ਬਾਹਰ ਨਿਕਲ ਕੇ ਹੋਣਾ। ਔਰ ਮੈਂ ਫੇਰ ਕਹਿ ਰਿਹਾ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਪਹਿਲਾਂ ਸਿਰ ਜੋੜ ਕੇ ਬੈਠੇ, ਬਹਿੰਦੇ ਰਹੇ ਨੇ, ਪਰ ਇਹ ਉਹ ਲੋਕ ਬਹਿੰਦੇ ਰਹੇ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ, ਇਹਨਾਂ ਦੀਆਂ ਜਿਨ੍ਹਾਂ ਦੀਆਂ ਮਰ ਚੁੱਕੀਆਂ ਨੇ, ਜਿਨ੍ਹਾਂ ਨੇ ਆਪਣੀਆਂ ਵੇਚ ਦਿੱਤੀਆਂ, ਉਹਨਾਂ ਬੈਠਿਆ ਨਾ ਉਹਨਾਂ ਬਹਿਣਾ ਆ। ਕੱਲ੍ਹ ਨੂੰ ਉਹ ਆਪਣੇ ਨਿੱਜੀ ਮਫਾਦਾਂ ਵਾਸਤੇ ਇਹਨਾਂ 'ਚੋਂ ਕਿਸੇ ਨੂੰ ਵਰਤ ਲੈਣ, ਇਹਨਾਂ ਨੂੰ ਕਿਸੇ ਨੂੰ ਆਪਣੀ ਝੋਲੀ 'ਚ ਪਾ ਲੈਣ, ਉਹ ਗੱਲ ਵੱਖਰੀ ਹੈ। ਮਾਨ ਸਾਹਿਬ, ਇੱਕ ਵੱਡਾ ਸਵਾਲ ਹੈ, ਸਵਾਲੀਆ ਚਿੰਨ੍ਹ ਲੱਗਦਾ ਹੈ ਕਿ ਆਮ ਕਰਕੇ ਜਿਹੜਾ ਸੰਗਤ ਹੈ ਉਹ ਸ਼ਿਕਵਾ ਕਰਦੀ ਹੈ, ਕਿਉਂਕਿ ਬਰਗਾੜੀ ਵਾਲਾ ਮੋਰਚਾ ਬਹੁਤ ਸਿਰੇ ਤੇ ਜਾ ਚੁੱਕਾ ਸੀ। ਜੋ ਮੋਰਚੇ ਨੂੰ ਕਿਸੇ ਪਰਾਏ ਹੱਥਾਂ ਦੇ ਵਿੱਚ ਨਾ ਦਿੱਤਾ ਜਾਂਦਾ, ਤਾਂ ਅੱਜ ਜਿਹੜਾ ਸੀ ਗੱਲ ਕਿਤੇ ਕਿਨਾਰੇ ਲੱਗੀ ਹੋਣੀ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਮੌਜੂਦਾ ਸਮੇਂ ਦੇ ਵਿੱਚ ਵੀ ਉਸੇ ਤਰ੍ਹਾਂ ਹੁੰਦੀਆਂ, ਬੰਦੀ ਸਿੰਘ ਦੀ ਜਿਹੜੀ ਰਿਹਾਈ ਦਾ ਮਾਮਲਾ ਉਹ ਵੀ ਉਸੇ ਤਰ੍ਹਾਂ ਪਿਆ ਹੋਇਆ। ਕਿਤੇ ਨਾ ਕਿਤੇ ਇਹ ਨਹੀਂ ਸੀ ਲੱਗਦਾ ਕਿ ਜੇ ਉਹ ਬਰਗਾੜੀ ਵਾਲਾ ਮੋਰਚਾ ਕਿਸੇ ਸਿਰੇ ਲੱਗਾ ਹੁੰਦਾ ਤਾਂ ਅੱਜ ਇਹ ਮੰਗਾਂ ਮੰਨੀਆਂ ਜਾਂਦੀਆਂ ਸਾਡੀਆਂ? ਇਹ ਤੇ ਹੁਣ ਕਿਆਸ ਆਈਆਂ ਨੇ ਸਾਡੀ, ਜਿਹੜੀ ਚੀਜ਼ ਗੁਜ਼ਰ ਜਾਂਦੀ ਹੈ ਅਸੀਂ ਤਾਂ ਉਸ ਦੇ ਉੱਤੇ ਸਿਰਫ ਜਿਹਨੂੰ ਕਹਿੰਦੇ ਨਾ ਵੀ ਕੁਝ ਆਪਣੇ ਨਾਲ ਐਕਸਪੈਕਟ ਕੀਤੀ, ਜੇ ਜੋੜ ਸਕਦੇ, ਜੇ ਜਿਹਨੂੰ ਜੇ ਇੱਦਾਂ ਆਉਂਦਾ ਤੇ ਇੱਦਾਂ ਆਉਣਾ, ਜੇ ਇੱਦਾਂ ਆਉਂਦਾ ਤੇ ਇੱਦਾਂ ਆਉਣਾ। ਉਹਦੇ ਨੂੰ ਸਿਰਫ ਜੇ ਆ, ਉਹ ਕੀ ਹੋਣਾ ਸੀ, ਕਿੱਦਾਂ ਹੋਣਾ ਸੀ, ਇਹਦੇ ਸਮਝ ਪਿਆ। ਪਰ ਇਹ ਗੱਲ ਸੱਚਾਈ ਹੈ ਕਿ ਹੋਇਆ ਨਹੀਂ ਉਹਨਾਂ 'ਚ ਕੁਝ। ਹੁਣ ਸਵਾਲ ਇਹ ਨਹੀਂਗਾ ਕਿ ਸਿਰਫ ਉਹਨਾਂ ਜੇ ਦੇ ਉੱਤੇ ਆਪਣਾ ਮਿੱਟੀ ਝਾੜ ਕੇ ਤੇ ਘਰ ਬੈਠੇ ਰਹੀਏ। ਗੱਲ ਤੇ ਇਹ ਹੈ, ਤੁਸੀਂ ਪਿਛਲਾ 70 ਸਾਲ ਦਾ ਸਮਾਂ ਵੇਖੋ, ਕਿੱਥੇ ਕਿੱਥੇ ਕੀ ਨਹੀਂ ਹੋਇਆ। ਜਿਹੜੀ ਕਾਂਗਰਸ ਕਦੇ ਪੂਰੇ ਜ਼ੋਰ ਪੰਜਾਬ ਦੇ ਵਿਰੋਧ ਵਿੱਚ ਭੁਗਤੀ ਹੋਵੇ, ਕਿ ਉਹਨੂੰ ਦੁਬਾਰਾ ਲੋਕਾਂ ਨੇ ਸੱਤਾ ਨਹੀਂ ਦਿੱਤੀ? ਪੰਜਾਬ ਦੇ ਵਿੱਚ ਉਹਨਾਂ ਨੇ ਸੱਤਾ ਦਿੱਤੀ ਆ ਨਾ, ਕਿਉਂ ਦਿੱਤੀ ਆ? ਇੱਕ ਸਵਾਲ ਹੈ ਲੋਕਾਂ ਦੇ ਉੱਤੇ। ਜੇ ਲੋਕ ਇਹੋ ਹੀ ਕਹਿੰਦੇ ਨੇ ਕਿ ਉਹ ਮੋਰਚਾ ਫੇਲ ਹੋ ਗਿਆ, ਇਸ ਕਰਕੇ ਅਸੀਂ ਹੁਣ ਕਿਸੇ ਹੋਰ ਨਾਲ ਨਹੀਂ ਤੁਰਨਾ, ਫਿਰ ਉਹ ਲੋਕਾਂ ਦੇ ਉੱਤੇ ਵੀ ਇਹ ਸਵਾਲੀਆ ਚਿੰਨ੍ਹ ਹੈ ਕਿ ਜਿਹੜੀ ਕਾਂਗਰਸ ਨੂੰ ਤੁਸੀਂ ਸਿੱਖ ਤੇ ਪੰਜਾਬ ਵਿਰੋਧੀ ਦੱਸਦੇ ਹੋ, ਉਹਨਾਂ ਨੂੰ ਸੱਤਾ 'ਚ ਕਿੰਨੇ ਬਾਲਿਆ? ਸੋ ਮਤਲਬ ਵੋਟ ਪੋਲੀਟਿਕਸ ਤੇ ਆਮ ਪੋਲੀਟਿਕਸ ਜਿਹੜੀ ਹੈ ਇਹਨੂੰ ਅਲੱਗ ਵੇਖ ਕਰਕੇ ਜ਼ਰੂਰ ਸਾਡੇ ਲੋਕਾਂ ਨੂੰ ਵੇਖਣਾ ਚਾਹੀਦਾ ਆ। ਜਿੱਥੇ ਲੋਕ ਸਵਾਲ ਕਰਦੇ ਨੇ ਕਿ ਜੀ ਪੰਥ ਵਾਲਿਆਂ ਨੇ ਇੱਥੇ ਇੱਦਾਂ ਕਰਤਾ, ਇਹਨਾਂ ਨੇ ਇੱਦਾਂ ਕਰਤਾ, ਇਹ ਕਾ ਨਹੀਂ ਹੁੰਦਾ, ਇਹਨਾਂ ਚਾਹ ਨਹੀਂ ਹੁੰਦਾ, ਉਹ ਮੈਨੂੰ ਦੱਸਣ ਕੀ ਸਾਰਾ ਅਕਾਲੀ ਦਲ ਜਾਂ ਕਾਂਗਰਸ ਇੱਕ ਆ? ਕਿੰਨੀ ਪੱਟ ਧਾੜ ਹੈ ਆਪਸ 20 ਤਰੀਕ ਨੂੰ ਵੋਟਾਂ ਪਾਉਣੀਆਂ ਨਾ, ਕਿਉਂ ਪਾਉਂਦੇ ਹੋ? ਪੰਥ ਦੇ ਤੁਸੀਂ ਇਹ ਸਵਾਲ ਲਾਉਂਦੇ ਹੋ ਪੰਥਕ ਜਥੇਬੰਦੀਆਂ 'ਤੇ ਕਿ ਏਕਾ ਨਹੀਂ ਹੈਗਾ, ਇਸ ਕਰਕੇ ਇਹਨਾਂ ਨਾਲ ਨਹੀਂ ਤੁਰਨਾ। ਜਿਨ੍ਹਾਂ ਨੂੰ ਤੁਸੀਂ ਵੋਟ ਪਾਉਣੀ, ਕੀ ਉਹ ਇੱਕ ਨੇ? ਉਹ ਬਾਟੇ ਨੇ, ਪਰ ਤੁਸੀਂ ਉੱਥੇ ਉਹਨਾਂ ਦੇ ਨਾਲ।
ਪਰ ਇੱਥੇ ਥੋੜੇ ਬਹੁਤੇ ਨਿੱਜੀ ਇੱਧਰ ਉੱਧਰ ਹੋ ਸਕਦੇ ਨੇ, ਉਹਨਾਂ ਨੂੰ ਲੜਦੇ ਤਾਂ ਨਹੀਂ ਨਾ ਆਪਸ ਦੇ, ਪਰ ਇੱਥੇ ਤੁਹਾਡੇ ਕੋਲ ਸਿਰਫ ਇੱਕ ਐਕਸਕਿਊਜ਼ ਆ ਕਿ ਜੀ ਇੱਕ ਨਹੀਂ ਗੇ। ਸੋ ਇਹ ਐਕਸਕਿਊਜ਼ ਲੋਕਾਂ ਨੂੰ ਆਪਣੇ ਆਪ ਤੇ ਲਗਾ ਕੇ ਵੇਖਣੇ ਚਾਹੀਦੇ। ਜੇ ਤੇ ਮਸਲੇ ਹੱਲ ਕਰਾਉਣੇ ਨੇ ਜੀ, ਮਸਲੇ ਦੋ ਤਰ੍ਹਾਂ ਦੇ, ਪਹਿਲਾ ਮਸਲਾ ਗਲੀਆਂ ਨਾਲੀਆਂ ਦਾ, ਦੂਸਰਾ ਮਸਲਾ ਆਪਣੀ ਕੌਮੀਅਤ ਦਾ। ਗਲੀਆਂ ਨਾਲੀਆਂ ਤੁਹਾਡੀ ਕਾਂਗਰਸ ਕਾਹਦੀ ਬਣਾ ਸਕਦੀ, ਉਹ ਵੀ ਜਿਹੜੀ ਪਾਰਟੀ ਦੀਆਂ ਉਹਦੀਆਂ ਬਣਦੀਆਂ, ਠੀਕ ਹੈ ਜੀ। ਦੂਸਰਿਆਂ ਨੂੰ ਤਾਂ ਮੂੰਹ ਨਹੀਂ ਕਰਦੇ 5 ਸਾਲ। ਜਿਹੜਾ ਕੌਮੀਅਤ ਦਾ ਮਸਲਾ ਆ ਉਹ ਵੋਟਾਂ 'ਚੋਂ ਹੱਲ ਨਹੀਂ। ਇਹ ਚਾਹੇ ਕੋਈ ਅੱਜ ਵਹਿਮ ਪਾਲ ਕੇ ਬੈਠਾ ਰਹੇ, ਚਾਹੇ ਜੋ ਮਰਜ਼ੀ ਕਰ ਲੇ, ਜੇ ਮਸਲਾ ਹੱਲ ਹੋਣਾ ਹੁੰਦਾ ਨਾ ਤੇ ਅਕਾਲੀ ਦਲ ਨੇ ਕਰ ਦੇਣਾ ਸੀ। ਉਹਨਾਂ ਨੂੰ ਨਹੀਂ ਚਾਹੀਦੀਆਂ ਵੋਟਾਂ ਬਾਕੀਆਂ ਦੀਆਂ, ਪਰ ਉਹਨਾਂ ਨੂੰ ਪਤਾ ਆ ਜੇ ਉਹ ਮਸਲੇ ਚੁੱਕੇ ਤੇ ਵੋਟਾਂ ਨਹੀਂ ਪੈਣੀਆਂ ਦੂਜੇ ਪਾਸੇ। ਮਾਨ ਸਾਹਿਬ, ਅਖੀਰ ਦੇ ਵਿੱਚ ਮੈਂ ਜਲਦੀ ਦੇ ਨਾਲ ਸਵਾਲ ਕਰ ਜਾਵਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੁਣ ਕਿਸ ਤਰੀਕੇ ਦਾ ਐਜੀਟੇਸ਼ਨ ਉਲੀਕਿਆ ਜਾਣਾ ਚਾਹੀਦਾ ਹੈ, ਕਿਉਂਕਿ ਫਾਰਮਰ ਐਜੀਟੇਸ਼ਨ ਦੀ ਗੱਲ ਅਜੇ ਵੀ ਚੱਲਦੀ ਹੈ ਕਿ ਸਰਕਾਰ ਦੇ ਉੱਪਰ ਇੱਕ ਪ੍ਰੈਸ਼ਰ ਬਣਿਆ ਸੀ, ਸਰਕਾਰ ਮਜਬੂਰ ਹੋਈ ਕਿਉਂਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਸੀ ਭਾਰਤ ਸਰਕਾਰ ਦੀ ਤੋਹੀਦ ਹੋਈ। ਤਾਂ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਭਵਿੱਖ ਦੇ ਵਿੱਚ ਉਲੀਕਿਆ ਜਾਣਾ ਚਾਹੀਦਾ ਹੈ? ਇਹਦੇ 'ਚ ਇੱਕ ਤਾਂ ਹੈਗਾ ਜਿਹੜਾ ਹਾਲ ਦੀ ਘੜੀ ਤੱਕ ਇਲੈਕਸ਼ਨ ਤੱਕ ਹੈ, ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਮੇਨ ਧਿਰਾਂ ਦੋ ਡਾਇਰੈਕਟਲੀ ਇਹਨਾਂ ਦੇ ਨਾਲ ਐਸੋਸੀਏਟਡ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ, ਕੇਜਰੀਵਾਲ ਸਰਕਾਰ ਤੇ ਭਾਜਪਾ ਸਰਕਾਰ। ਔਰ ਭੁੱਲਰ ਸਾਹਿਬ ਦੀ ਰਿਹਾਈ ਦੇ ਵਿੱਚ ਮੈਂ ਕਹਾਂ ਦੋਵੇਂ ਇਨਵੋਲਡ ਨੇ। ਅਸੀਂ ਇਹ ਭੁਲੇਖਾ ਹੈ ਸਾਨੂੰ ਸਿੱਖਾਂ ਨੂੰ ਕਿ ਉਹਦੇ ਇਕੱਲਾ ਕੇਜਰੀਵਾਲ ਇਨਵੋਲਡ ਹੈ। ਜਿਹੜੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ 2 ਵਾਰ ਭੁੱਲਰ ਸਾਹਿਬ ਦੀ ਫਾਈਲ ਰਿਜੈਕਟ ਹੋਈ ਹੈ ਨਾ, ਉਹ 2 ਬੰਦਿਆਂ ਦੇ ਆਬਜੈਕਸ਼ਨ ਦੇ ਨਾਲ ਰਿਜੈਕਟ ਹੋਈ ਹੈ। ਪਹਿਲਾ ਦਿੱਲੀ ਪੁਲਿਸ ਦਾ ਅਧਿਕਾਰੀ ਜਿਹੜਾ ਉਹਦੇ 'ਚ ਸੀ, ਔਰ ਦੂਸਰਾ ਜਿਹੜਾ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਬੋਰਡ ਦਾ ਇੱਕ ਮੈਂਬਰ ਸੀ। ਮਤਲਬ ਭੁੱਲਰ ਸਾਹਿਬ ਦੀ ਰਿਹਾਈ ਦੇ ਵਿੱਚ ਵੀ ਦੋਵੇਂ ਤਰ੍ਹਾਂ ਇਕੱਠੀਆਂ ਖੜੀਆਂ ਨੇ, ਕੱਲਾ ਕੇਜਰੀਵਾਲ ਨਹੀਂਗਾ, ਉਹਦੇ 'ਚ ਕੇਂਦਰ ਦੀ ਸਰਕਾਰ ਵੀ ਹੈ। ਪੁਲਿਸ ਅਧਿਕਾਰੀ ਨੇ ਜਿਹੜਾ ਆਬਜੈਕਸ਼ਨ ਕੀਤਾ ਤੇ ਉਹ 2 ਵਾਰ ਫਾਈਲ ਰੱਦ ਹੋਈ। ਸੋ ਦੂਸਰੇ ਜਿਹੜੀਆਂ ਸਿੰਘਾਂ ਨੇ ਉਹਨਾਂ ਤੇ ਡਾਇਰੈਕਟਲੀ ਕੇਂਦਰ ਸਰਕਾਰ ਦੇ ਨਾਲ ਐਸੋਸੀਏਸ਼ਨ। ਸੋ ਇਹਨਾਂ ਦੋਵਾਂ ਤਰ੍ਹਾਂ ਨੂੰ ਇਹ ਸਵਾਲੀਆ ਚਿੰਨ੍ਹ ਦੇ ਘੇਰੇ ਦੇ ਵਿੱਚ ਰੱਖਣਾ ਚਾਹੀਦਾ। ਭਾਜਪਾ ਨੂੰ ਸਾਫ਼ ਦਿਖਦਾ ਪਿਆ ਕਿ ਪੰਜਾਬ ਦੇ ਵਿੱਚ ਸਾਡੀ ਸੱਤਾ ਐਸਾ 'ਚ ਨਹੀਂ ਆ ਰਹੀ, ਉਹ ਇਸ ਇਸ਼ੂ ਨੂੰ ਅਜੇ ਉਸ ਤਰੀਕੇ ਨਾਲ ਨਹੀਂ ਲੈ ਰਹੀ। ਕੇਜਰੀਵਾਲ ਨੇ ਇੱਕ ਚਾਂਸ ਲੱਗਦੇ ਪਿਆ ਤੇ ਇਸ ਕਰਕੇ ਉਹਨੂੰ ਲੋਕਾਂ ਨੇ ਬੋਲਣ ਦੇ ਲਈ ਮਜਬੂਰ ਕੀਤਾ, ਪਹਿਲਾਂ ਤਾਂ ਬੋਲਦਾ ਹੀ ਨਹੀਂ ਸੀ। ਸੋ ਇੱਕ ਤੇ ਸਾਡੀ ਰਣਨੀਤੀ ਆ ਵੋਟਾਂ ਤੱਕ, ਕਿਉਂਕਿ ਵੋਟ ਮਾਹੌਲ ਆ, ਇਹਦੇ ਵਿੱਚ ਉਹਨਾਂ ਦੇ ਜਿਹੜੇ ਚਿਹਰੇ ਇੱਥੇ ਆਉਣੇ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ, ਉਹ ਤੋਂ ਬਾਅਦ ਤੇ ਵੜਨੇ ਨਹੀਂ। ਦੂਸਰੀ ਰਣਨੀਤੀ ਹੈ ਜੇ ਵੋਟਾਂ ਦਾ ਕਿ ਇਸ਼ੂ ਨਹੀਂ ਹੱਲ ਹੁੰਦਾ ਤਾਂ ਫਿਰ ਅਸੀਂ ਕੀ ਕਰਨਾ। ਉਹਦੇ ਲਈ ਫਿਰ ਜਿਵੇਂ ਅੱਜ ਇੱਥੇ ਸਿਰ ਜੋੜ ਕੇ ਬੈਠੇ ਨੇ, ਕੱਲ੍ਹ ਨੂੰ ਪਰਸੋਂ ਨੂੰ ਹੋਰ ਲੋਕ ਵੀ ਬਹਿਣਗੇ, ਹੋਰ ਵੀ ਜੁੜਨਗੇ, ਸਾਰਿਆਂ ਨੂੰ ਜੁੜਨਾ ਪਊਗਾ, ਇੱਕ ਸਾਂਝੇ ਤੌਰ 'ਤੇ ਰਣਨੀਤੀ ਘੜਨੀ ਪਊ। ਪਰ ਵੋਟਾਂ ਤੱਕ ਦੀ ਰਣਨੀਤੀ ਇਹੋ ਹੀ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਜਾਵੇ। ਜੇ ਮੋਦੀ ਬੇਰੰਗ ਮੁੜਿਆ ਆ ਤੇ ਅਸੀਂ ਇਹ ਯਕੀਨ ਦਿਵਾਉਂਦੇ ਹਾਂ ਕਿ ਜੇ ਜਿਹੜੀ ਇੱਥੇ ਕਮੇਟੀ ਬਣੀ ਹੈ ਜਾਂ ਇਨ ਫਿਊਚਰ ਹੋਰ ਵੀ ਇਹਦੇ ਨਾਲ ਜਿਹੜੇ ਜੁੜਨਗੇ ਜਾਂ ਕੋਈ ਹੋਰ ਵੀ ਐਕਸ਼ਨ ਪ੍ਰੋਗਰਾਮ ਦਿੰਦਾ ਆ, ਤੇ ਇਹਨਾਂ ਦੇ ਜਿਹੜੇ ਸਟਾਰ ਕੰਪੇਨਰਸ, ਚਾਹੇ ਹੋਮ ਮਿਨਿਸਟਰ ਹੋਵੇ, ਚਾਹੇ PM ਦਾ ਚਿਹਰਾ ਹੋਵੇ ਤੇ ਚਾਹੇ ਅਰਵਿੰਦ ਕੇਜਰੀਵਾਲ ਹੋਵੇ, ਜੇ ਉਹ ਹੁਣ ਪੰਜਾਬ ਦੇ ਆਉਣਗੇ, ਕਿਉਂਕਿ ਉਹਨੇ ਮੂੰਹ ਖੋਲ੍ਹਤਾ ਨਾ ਆਪਣਾ, ਪਹਿਲਾਂ ਤਾਂ ਮੂੰਹ ਹੀ ਨਹੀਂ ਖੋਲ੍ਹਦਾ, ਹੁਣ ਉਹ ਕਲੀਅਰ ਕਰਤੀ ਕੋਈ ਫਾਈਲ ਉਹਦੇ ਕੋਲ ਆ। ਇਹਨਾਂ ਨੂੰ ਫਿਰ ਲੋਕਾਂ ਦਾ ਰੋਜ਼ ਚੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ। ਅਗਲੇ 15 ਦਿਨ ਇਹਨਾਂ ਦੇ ਲਈ ਸੌਖੇ ਨਹੀਂ ਰਹਿਣੇ। ਇਹ ਸਨ ਦਲ ਖਾਲਸਾ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਮੰਡ, ਇਹਨਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਪਣੇ ਸੁਝਾਅ ਦੇ ਕੇ ਸੰਗਤ ਦੇ ਨਾਲ, ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।